ਜਿਵੇਂ ਕਿ ਗੱਲ ਹੋ ਰਹੀ ਸੀ ਉਚਾਰ ਅੰਗਾਂ। ਸਾਡੇ ਜਿਹੜੇ ਤਬਈ ਹਾਲਾਤ ਨੇ, ਸਿਆਸੀ ਸਮਾਜੀ ਮੁਆਸ਼ੀ ਹਾਲਾਤ ਨੇ, ਉਹ ਸਾਡੇ ਉਚਾਰ ਅੰਗਾਂ ਨੂੰ ਮੁਤਾਸਿਰ ਕਰਦੇ ਨੇ, ਜਿਸ ਦੇ ਨਾਲ ਸਾਡੇ ਲਹਿਜੇ ਜਿਹੜੇ ਉਹ ਬਦਲੇ ਜਾਂਦੇ ਨੇ। 12 ਕੋਹਾਂ ਤੇ ਜਾ ਕੇ ਜਿਵੇਂ ਸਾਡਾ ਜ਼ੁਬਾਨ ਦਾ ਲਹਿਜਾ ਬਦਲ ਜਾਂਦਾ ਹੈ, ਉਹਦੇ ਵਿੱਚ ਦੁਆਬਾ ਬਸ ਜਲੰਧਰ ਦਾ ਨਾਂ ਹੈ। ਹੁਸ਼ਿਆਰਪੁਰ, ਕਪੂਰਥਲਾ ਇਹ ਉਹ ਇਲਾਕੇ ਨੇ ਜਿਹਦੇ ਵਿੱਚ ਇਹ ਲਹਿਜਾ ਬੋਲਿਆ ਜਾਂਦਾ ਹੈ, ਦੁਆਬੀ। ਜਿਵੇਂ ਕਿ ਉਹ ਵਾਓ ਦੀ ਜਗ੍ਹਾ ਬੇ ਹੀ ਇਸਤੇਮਾਲ ਕਰਦੇ ਨੇ, ਵੀ ਨੂੰ ਬੀ, ਵੀਰ ਨੂੰ ਵੀਰ, ਵਿਹੜੇ ਨੂੰ ਬੇੜਾ। ਇਹ ਉਹ ਲਫ਼ਜ਼ ਥੋੜਾ ਜਿਹਾ ਫਰਕ ਹੈ, ਬਾਕੀ ਸਾਰਾ ਸੇਮ ਇਹੀ ਬੋਲਿਆ ਜਾਂਦਾ ਹੈ। ਇਸੇ ਤਰ੍ਹਾਂ ਪੋਠੋਹਾਰੀ ਵਿੱਚ ਕੋਹਾਟਾ ਦੀਆਂ ਪਹਾੜੀਆਂ ਤੋਂ ਅੱਗੇ ਜਿਹੜੇ ਚਲੇ ਜਾਓ, ਸੁਹਾਵਾ ਦੀਆਂ ਪਹਾੜੀਆਂ ਤੋਂ ਅੱਗੇ ਗੋਜਰ ਖਾਨ, ਕਹੋਟਾ, ਰਾਵਲਪਿੰਡੀ, ਮਰੀ ਦੇ ਵਿੱਚ ਪੋਠੋਹਾਰੀ ਲਹਿਜਾ ਹੈ। ਉਹ ਦਾ, ਦੇ, ਦੀ ਦੀ ਥਾਂ ਨਾ, ਨੀ, ਨੇ। ਜਿਵੇਂ ਅਸੀਂ ਗੱਲ ਕਰਨੇ ਆ ਕਿ ਇਹ ਅਕਰਮ ਦਾ ਮੋਬਾਈਲ ਹੈ, ਉਹ ਬੋਲਣਗੇ ਅਕਰਮ ਨਾ ਮੋਬਾਈਲ। ਉਹ ਅਕਰਮ ਨਾ ਮੋਬਾਈਲ, ਉਹਨਾਂ ਦਾ ਦਾ ਦੀ ਦੀ ਥਾਂ ਉਹ ਨਾ, ਨੀ, ਨੇ ਬੋਲਣਾ ਸ਼ੁਰੂ ਹੋ ਜਾਣਗੇ। ਗੋਜਰੀ ਜਿਹੜਾ ਹੈ ਉਹ ਬੋਲਿਆ ਜਾਂਦਾ ਹੈ ਲਦਾਖ ਤੇ ਰਾਜਸਥਾਨ ਵਿੱਚ। ਉਹ ਪੁੱਛਿਓ ਨੂੰ ਪੁੱਛਿਓ, ਕਿਹੜਾ ਨੂੰ ਕਿਹੜਿਓ ਕਰ ਦੇਣਗੇ। ਇਸ ਤਰ੍ਹਾਂ ਸਰਾਇਕੀ, ਇਹ ਉਹ ਲਹਿਜਾ ਹੈ। ਸਰਾਇਕੀ ਦਾ ਲਫ਼ਜ਼ੀ ਮਤਲਬ ਹੈ ਸ਼ਮਾਲੀ ਇਲਾਕਾ। ਸ਼ਮਾਲੀ ਇਲਾਕਾ ਸਿੰਧੀ ਦੇ ਵਿੱਚ ਸਰੂ ਦਾ ਮਤਲਬ ਹੈ ਸ਼ਮਾਲੀ ਇਲਾਕਾ। ਮੁਜ਼ੱਫਰਗੜ੍ਹ, ਰਹੀਮ ਯਾਰ ਖਾਨ, ਜੈਕਬਾਬਾਦ, ਖੈਬਰਪੁਰ, ਖੈਰਪੁਰ ਇਹ ਉਹ ਇਲਾਕੇ ਨੇ ਜਿੱਤੇ ਵਿੱਚ ਡੇਰਾ ਗਾਜ਼ੀ ਖਾਨ, ਬਹਾਵਲਪੁਰ, ਜਿਹਦੇ ਵਿੱਚ ਸਰਾਇਕੀ ਲਹਿਜਾ ਵਰਤਿਆ ਜਾਂਦਾ ਹੈ। ਇਹ ਦਿਨ ਨੂੰ ਢੀਂਗ ਕਹਿ ਦੇਣਗੇ, ਨੀਂਦਰ ਨੂੰ ਢੇਂਦਰ ਕਹਿ ਦੇਣਗੇ। ਇਹ ਥੋੜਾ ਜਿਹਾ ਉਹਨਾਂ ਦਾ ਲਹਿਜਾ ਬਦਲ ਜਾਏਗਾ। ਇਸ ਤੋਂ ਅੱਗੇ ਜਿਹੜੇ ਚਲੇ ਜਾਂਦੇ ਨੇ ਉਹ ਹੈ ਮਾਲਵੀ। ਮਾਲਵੀ ਲਹਿਜਾ ਵੀ ਬਹੁਤ ਹੱਦ ਤੱਕ ਦੁਆਬੀ ਦੇ ਨਾਲ ਮਿਲਦਾ ਜੁਲਦਾ ਹੈ। ਯਾਨੀ ਬੇੜਕੇ ਦੇ ਬੱਖੀ ਵਿੱਚ ਵਟਾ ਨਾ ਮਾਰ, ਬੇੜਕੇ ਦੇ ਬੱਖੀ ਵਿੱਚ ਵਟਾ ਨਾ ਮਾਰ। ਹੁਣ ਉਹਨਾਂ ਨੇ ਵੀ ਵਾਹ ਨੂੰ ਬੇ ਕਰ ਲਿਆ। ਹੁਣ ਅੱਗੇ ਆ ਜਾਂਦਾ ਸਾਡੇ ਕੋਲ ਪੋਠੋਹਾਰੀ ਵੀ ਹੋ ਗਿਆ, ਗੁਜਰੀ ਵੀ ਹੋ ਗਿਆ। ਡੋਗਰੀ ਕਾਂਗੜਾ, ਸਿਆਲਕੋਟ, ਸ਼ੱਕਰਗੜ੍ਹ ਦੇ ਇਲਾਕਿਆਂ ਵਿੱਚ ਇਹ ਬੋਲਿਆ ਜਾਂਦਾ ਹੈ। ਇਹਨਾਂ ਦਾ ਜਿਹੜਾ ਮੁਨਾਸਿਬ ਹੈ ਹਿੰਦੂ ਰਾਜਪੂਤ ਡੋਗਰਾ ਦੇ ਨਾਂ ਦੇ ਨਾਲ ਰੱਖਿਆ ਗਿਆ, ਜਿਹਦੀ ਵਜ੍ਹਾ ਤੋਂ ਉਹਨਾਂ ਨੂੰ ਡੋਗਰੀ ਆਖਿਆ ਜਾਂਦਾ ਹੈ। ਇਸ ਤੋਂ ਵੱਖ ਮਾਝਾ ਜਾਂ ਮਾਝਾ ਰਾਵੀ ਤੇ ਬਿਆਸ ਦੇ ਵਿਚਕਾਰਲੇ ਇਲਾਕੇ ਨੂੰ ਮਾਝਾ ਆਖਿਆ ਜਾਂਦਾ ਹੈ। ਮਾਝੇ ਦਾ ਲਫ਼ਜ਼ੀ ਮਤਲਬ ਹੈ ਦਰਮਿਆਨ ਵਾਲਾ। ਇਹ ਲਫ਼ਜ਼ ਇੱਥੇ ਜਿਹੜੇ ਨੇ ਓੜੇ ਤੇ ਰੇ ਦੀ ਜਿਹੜੀ ਹੈ ਉਹ ਪਹਿਚਾਨ ਬਹੁਤ ਘੱਟ ਹੁੰਦੀ ਹੈ। ਜਿਵੇਂ ਕਿ ਘਰੇ ਉੱਤੇ ਚਿਰੀ ਬੈਠੀ, ਮੈਂ ਰੋਰਾ ਮਾਰਿਆ, ਉਹ ਫੁਰ ਕਰਕੇ ਉੜ ਗਈ। ਇਹ ਜ਼ੋਰ ਦਿੰਦੇ ਨੇ ਹਰਫ ਉੱਤੇ। ਜਿਹੜੇ ਰੇ ਵਾਲੇ ਨੇ ਓੜੇ, ਤੁਸੀਂ ਲਾਹੌਰ ਕਦੀ ਅਗਰ ਗਏ ਹੋ ਜਾਂ ਆਓ ਤੇ ਤੁਹਾਨੂੰ ਪਤਾ ਲੱਗੇ ਕਿ ਰੇ ਤੇ ੜੇ ਉਰਾ ਆ ਨੂੰ ਜਗ੍ਹਾ ਉੜਾ ਬੋਲਣਗੇ। ਉਹਨਾਂ ਦਾ ਰੇ ਜਿੱਥੇ ਬੋਲਣੀ ਉਹ ੜੇ ਬੋਲਦੇ, ਜਿੱਥੇ ੜੇ ਬੋਲਣੀ ਉੱਥੇ ਰੇ ਬੋਲ ਦੇਣਗੇ। ਉਹਨਾਂ ਦਾ ਲਫ਼ਜ਼ ਘਰੇ ਉੱਤੇ ਚਿਰੀ ਬੈਠੀ, ਮੈਂ ਰੋਰਾ ਮਾਰਿਆ, ਉਹ ਫੁਰ ਕਰਕੇ ਉੜ ਗਈ। ਇਹ ਉਹਨਾਂ ਦਾ ਮਾਝੀ ਲਹਿਜਾ ਦੇ ਵਿੱਚ ਐਸੀ ਤੇ ਥੋੜਾ ਜਿਹਾ ਫਰਕ। ਝੰਗ ਦੇ ਨੇੜੇ ਤੇੜੇ ਜਿਹੜਾ ਲਹਿਜਾ ਬੋਲਿਆ ਜਾਂਦਾ ਹੈ ਉਹ ਹੈ ਲਹਿੰਦੀ ਦਾ। ਲਹਿੰਦੀ ਸਰਗੋਦਾ, ਮੀਆਂ ਵਾਲੀ ਦੇ ਵਿੱਚ ਬੋਲਿਆ ਜਾਣ ਵਾਲਾ। ਇਸ ਨੂੰ ਕੁਝ ਲੋਕ ਸ਼ਾਹਪੁਰੀ ਵੀ ਆਖਦੇ ਨੇ। ਇਹ ਦੋ ਚਸ਼ਮੇ ਹੇ ਦੇ ਉੱਤੇ ਬਹੁਤ ਜ਼ਿਆਦਾ ਜ਼ੋਰ ਦਿੰਦੇ ਨੇ। ਭਰਾ, ਜਿਵੇਂ ਅਸੀਂ ਭਰਾ ਆਖਦੇ ਹਾਂ, ਉਹ ਭਰਾ ਆਖਣਗੇ। ਘਰ ਨੂੰ ਘਰ, ਉਹ ਕੁੱਕੜ ਨੂੰ ਕੁੱਕੜ। ਇਹ ਖਾਸ ਤੌਰ ਤੇ ਇਹ ਜ਼ੋਰ ਦਿੰਦੇ ਨੇ। ਇਹਨਾਂ ਦਾ ਲਫ਼ਜ਼ ਜ਼ਿਆਦਾਤਰ ਹੈ ਇੱਥੋਂ ਕੱਢਦੇ ਨੇ। ਛਾਛੀ ਅਟਕ ਤੇ ਐਬਟਾਬਾਦ ਦੇ ਵਿਚਕਾਰਲੇ ਇਲਾਕੇ ਨੂੰ ਛੱਛ ਕੌਮ ਜਿਹੜੀ ਵਸਦੀ ਸੀ, ਉਸ ਮੁਨਾਸਬਤ ਦੀ ਵਜ੍ਹਾ ਤੋਂ ਇੱਥੇ ਇਹਨੂੰ ਛਾਛੀ ਲਹਿਜਾ ਵੀ ਆਖਿਆ ਜਾਂਦਾ ਹੈ। ਪਰਵੀਨ ਮਲਕ ਤੇ ਮਿਰਜ਼ਾ ਹਾਮਦ ਬੇਗ ਹੋਰਾਂ ਨੇ ਛਾਛੀ ਜ਼ੁਬਾਨ ਦੇ ਵਿੱਚ ਕਹਾਣੀਆਂ ਵੀ ਲਿਖੀਆਂ ਨੇ। ਜਾਂਗਲੀ ਜਾਂ ਜਾਂਗਲੋ, ਨੀਲੀ ਬਾਰ ਤੇ ਗੰਜੀ ਬਾਰ ਦੇ ਇਲਾਕੇ ਦੇ ਵਿੱਚ ਜਿਹੜਾ ਉਹ ਸਾਈਵਾਲ ਤੇ ਪਾਕਪਤਨ ਦਾ ਇਲਾਕਾ ਹੈ, ਉੱਥੇ ਜਿਹੜਾ ਲਹਿਜਾ ਬੋਲਿਆ ਜਾਂਦਾ ਇਹ ਵੀ ਬੇ, ਝੇ, ਕੇ, ਦਾਲ, ਠਾਲ, ਘਾ ਦੇ ਉੱਤੇ ਟੇਰ ਜ਼ੋਰ ਦਿੰਦੇ ਨੇ ਤੇ ਉਹਨੂੰ ਆਵਾਜ਼ ਵਿੱਚ ਲਿਆਂਦੇ ਨੇ। ਹੁਣ ਅਸੀਂ ਆਨੇ ਆ ਕਿ ਸਬਕ ਦੇ ਹਵਾਲੇ ਨਾਲ ਤੁਹਾਨੂੰ ਥੋੜਾ ਜਿਹਾ ਕਲੀਅਰ ਕਰਨਾ ਸੀ ਤਾਂ ਕਿ ਉਹ ਪਤਾ ਚੱਲ ਜੇ ਕਿ ਅਸੀਂ ਇਹ ਜ਼ੁਬਾਨ ਦੇ ਹਵਾਲੇ ਨਾਲ ਕਿੱਥੇ ਕਿਹੜੇ ਕਿਹੜੇ ਲਹਿਜੇ ਨੇ। ਅਬੁਲ ਹਸਨ ਯਮੀਨੁद्दीन ਅਮੀਰ ਖੁਸਰੋ 1253 ਤਾਂ 1325 ਈਸਵੀ ਨੇ ਪੰਜਾਬੀ ਜ਼ੁਬਾਨ ਨੂੰ ਲਾਹੌਰੀ ਜ਼ੁਬਾਨ ਆਖਿਆ। ਉਸ ਜ਼ਮਾਨੇ ਵਿੱਚ ਲਾਹੌਰ ਤੇ ਮੁਲਤਾਨ ਦੋ ਵੱਖਰੇ ਵੱਖਰੇ ਸੂਬੇ ਸਨ। ਇਸ ਪਰੋਂ ਸੂਬਾ ਮੁਲਤਾਨ ਦੀ ਜ਼ੁਬਾਨ ਨੂੰ ਮੁਲਤਾਨੀ ਤੇ ਸੂਬਾ ਲਾਹੌਰ ਦੀ ਜ਼ੁਬਾਨ ਨੂੰ ਲਾਹੌਰੀ ਆਖਿਆ ਗਿਆ। ਇੱਕ ਬੜੀ ਦਿਲਚਸਪ ਗੱਲ ਕਿ ਜਦੋਂ ਇੱਥੇ ਆਏ ਕਸ਼ਫੁਲ ਮਹਿਜੂਬ ਵਾਲੇ
ਹਜ਼ਰਤ ਅਲੀ ਹਜਵੇਰੀ, ਜਿਹਨੂੰ ਅਸੀਂ ਅਲਮਰੂਫ ਦਾਦਾ ਸਾਹਿਬ ਦੇ ਨਾਂ 'ਤੇ ਲਾਹੌਰ ਦੇ ਵਿੱਚ ਉਹਨਾਂ ਦਾ ਡੇਰਾ ਅਸੀਂ ਜਾਣਦੇ ਹਾਂ, ਉਹਨਾਂ ਨੇ ਜਦੋਂ ਲਿਖਿਆ ਲਾਹੌਰ ਦੇ ਵਿੱਚ ਕਿ ਯਕੀ ਅਜ਼ ਮੁਜ਼ਾਫਾਤੇ ਮੁਲਤਾਨ, ਉਦੋਂ ਮੁਲਤਾਨ ਜਿਹੜਾ ਹੈ ਉਹ ਵੱਡਾ ਇਲਾਕਾ ਸੀ, ਉਦੋਂ ਮੁਲਤਾਨ ਵੱਡਾ ਸ਼ਹਿਰ ਸੀ, ਵੱਡੀ ਪਛਾਣ ਰੱਖਦਾ ਸੀ। ਉਹ ਉਦੋਂ ਉਹਨਾਂ ਨੇ ਲਿਖਿਆ ਕਿ ਇਹ ਮਜ਼ਾਫਾਤ ਦੇ ਵਿੱਚ ਆ ਜਾਂਦਾ ਹੈ। ਉਸ ਵੇਲੇ ਮੁਲਤਾਨ ਦੀ ਜਿਹੜੀ ਅਹਿਮੀਅਤ ਸੀ ਉਹ ਲਾਹੌਰ ਦੀ ਅਹਿਮੀਅਤ ਨਹੀਂ ਸਨ। ਇਸ ਲਈ ਮੁਲਤਾਨੀ ਜਿਹੜੀ ਬੋਲੀ ਜਾ ਰਹੀ ਸੀ, ਜਿਵੇਂ ਅਸੀਂ ਪਿੱਛੇ ਗੱਲ ਕੀਤੀ, ਲਹਿੰਦੀ ਦੇ ਉੱਤੇ ਅਸਰਾਤ ਨੇ, ਉਹ ਸਾਰੀ ਉੱਥੇ ਬੋਲੀ ਜਾ ਰਹੀ ਸੀ। ਉਸ ਮੁਨਾਸਬਤ ਨਾਲ ਜਿਹੜੀ ਜ਼ੁਬਾਨ ਬੋਲੀ ਜਾਂਦੀ ਉਸ ਨੂੰ ਮੁਲਤਾਨੀ ਆਖਿਆ ਗਿਆ। ਸ਼ਹਿਨਸ਼ਾਹ ਜਲਾਲੁਦੀਨ ਅਕਬਰ ਦੇ ਜ਼ਮਾਨੇ ਵਿੱਚ ਸੂਬਾ ਲਾਹੌਰ, ਮੁਲਤਾਨ ਤੇ ਪੋਟੋਹਾਰ ਦੇ ਇਲਾਕੇ ਨੂੰ ਇੱਥੋਂ ਦੇ 5 ਦਰਿਆਵਾਂ ਦੀ ਮੁਨਾਸਬਤ ਨਾਲ ਪੰਜਾਬ ਦਾ ਨਾਮ ਦਿੱਤਾ ਗਿਆ। ਇੱਥੋਂ ਦੀ ਜ਼ੁਬਾਨ ਨੂੰ ਪੰਜਾਬੀ ਆਖਿਆ ਗਿਆ। ਜਦੋਂ ਇੱਥੇ ਸਿਕੰਦਰ ਆਜ਼ਮ ਆਇਆ, ਉਸ ਨੇ ਇਸ ਧਰਤੀ ਦੇ ਉੱਤੇ ਕਬਜ਼ਾ ਕਰਨਾ ਚਾਹਿਆ। ਪੂਰੀ ਦੁਨੀਆ ਵਿੱਚ ਰਾਜਾ ਪੋਰਸ ਪੰਜਾਬ ਦਾ ਹੀਰੋ, ਜਿਸ ਨੇ ਉਸ ਨੂੰ ਡਕਿਆ, ਸਿਕੰਦਰ ਆਜ਼ਮ ਨੂੰ ਡਕਿਆ। ਸਿਕੰਦਰ ਆਜ਼ਮ ਅੱਗੇ ਨਹੀਂ ਆ ਸਕਿਆ, ਉਹ ਜੇਹਲਮ ਨਹੀਂ ਟੱਪ ਸਕਿਆ। ਰਾਜਾ ਅੰਬੀ ਉਹ ਗੱਦਾਰ ਨਿਕਲਿਆ, ਉਹ ਉਹਦੇ ਨਾਲ ਮਿਲ ਗਿਆ। ਲੇਕਿਨ 327 ਕਬਲ ਮਸੀਹ ਦਾ ਇਹ ਦੌਰ ਹੈ। ਪੰਜਾਬੀਆਂ ਨੇ ਮੁਕਾਬਲਾ ਕੀਤਾ, ਅੱਜ ਵੀ ਪੰਜਾਬੀ ਮੁਕਾਬਲਾ ਕਰਦੇ ਨੇ। 1849 ਦੇ ਵਿੱਚ ਜਦੋਂ ਇੱਥੇ ਅੰਗਰੇਜ਼ ਆਇਆ, ਅੰਗਰੇਜ਼ ਨੇ ਇੱਥੇ ਆ ਕੇ ਇੱਥੋਂ ਦੀ ਜ਼ੁਬਾਨ ਨੂੰ ਪਰਾਂ ਕੀਤਾ, ਸਭ ਤੋਂ, ਕਿਉਂਕਿ ਉਹਨੂੰ ਡਰ ਸੀ ਕਿ ਅਗਰ ਪੰਜਾਬੀਆਂ ਨੂੰ ਦੀ ਜ਼ੁਬਾਨ ਮਿਲ ਗਈ ਤੇ ਉਹਨਾਂ ਨੇ ਤੇ ਤਾਰੀਖ ਆਪਣੀ ਲੱਭ ਲੈਣੀ। ਉਹ ਦਰਾਵੜੀ, ਮੁੰਡਾਰੀ, ਉਹ ਤੇ ਕਬਲ ਮਸੀਹ ਚਲੇ ਜਾਣਗੇ। ਉਹ ਤੇ ਬਹੁਤ ਰਿਚ ਨੇ ਆਪਣੀ ਜ਼ੁਬਾਨ ਦੇ ਲਿਹਾਜ਼ ਨਾਲ। ਇੱਥੇ ਦੁਨੀਆ ਦੀਆਂ ਤਾਰੀਖ ਦੀ ਕਿਤਾਬ, ਤਿਬ ਦੀ ਕਿਤਾਬ ਜਿਹੜੀ ਇੱਥੇ ਲਿਖੀ ਗਈ, ਅਸ਼ਟਾਦਿਹਾਈ ਪਾਣੀ ਨੇ ਸਭ ਤੋਂ ਪਹਿਲੇ ਵਿਆਕਰਨ ਲਿਖੀ। ਵਿਆਕਰਨ ਪੰਜਾਬੀ ਗ੍ਰਾਮਰ ਨੂੰ ਆਖਿਆ ਜਾਂਦਾ ਹੈ। ਉਹਨੇ ਲਿਖੀ, ਉਹਨਾਂ ਨੇ ਜ਼ੁਬਾਨ ਦੇ ਅਸੂਲ ਦੱਸਤੇ। ਉਹਨਾਂ ਨੇ, ਸਾਨੂੰ ਨਹੀਂ ਪਤਾ, ਮੋਸਟਲੀ ਨੂੰ ਨਹੀਂ ਪਤਾ, ਮੈਜੋਰਿਟੀ ਨੂੰ ਨਹੀਂ ਪਤਾ ਕਿ ਇੱਥੇ ਕਿਹੜੇ ਕਿਹੜੇ ਲਿਖਾਰੀ ਸਨ, ਇੱਥੇ ਕਿਹੜੀ ਕਿਹੜੀ ਕਿਤਾਬ ਸਨ, ਇੱਥੇ ਸਾਡਾ ਸਿਆਸੀ ਸਮਾਜੀ ਪਿਛੋਕੜ ਕੀ ਸੀ। ਸਾਡੀ ਤਾਰੀਖ ਪਿੱਛੇ ਬਿਲਕੁਲ ਬਾਉਂਡ ਕਰਤੀ। ਜਿਵੇਂ ਅੱਜ ਕੋਈ ਸਾਨੂੰ ਆ ਕੇ ਅੱਜ ਅਸੀਂ MA ਕਰਕੇ ਬੈਠੇ ਹਾਂ, MPhil PhD ਕਰਕੇ ਜਿਹੜੇ ਬੱਚੇ ਬੈਠੇ ਨੇ, ਉਹਨਾਂ ਨੂੰ ਕੋਈ ਆਖ ਦੇਵੇ ਕਿ ਕੱਲ ਤੋਂ ਤੁਹਾਡੀ ਜ਼ੁਬਾਨ ਜਰਮਨ, ਅਸੀਂ ਸਾਰੇ ਅਨਪੜ੍ਹ ਹੋ ਜਾਵਾਂਗੇ। ਇੱਕ ਹਕੀਕਤ ਹੈ ਨਾ। ਇਸ ਤਰ੍ਹਾਂ ਉਹਨਾਂ ਨੇ ਇੱਥੇ ਆ ਕੇ ਅੰਗਰੇਜ਼ੀ ਜਦੋਂ ਇੱਥੇ ਲਾਗੂ ਕੀਤੀ ਤੇ ਸਾਡੀ ਜ਼ੁਬਾਨ, ਅਸੀਂ ਅਨਪੜ੍ਹ ਹੋ ਗਏ। ਸਾਨੂੰ ਨਹੀਂ ਪਤਾ ਲੱਗਾ ਕਿ ਸਾਡੇ ਨਾਲ ਕੀ ਬੀਤੀ। ਸਾਨੂੰ ਚਰਕ ਸਹਿਮਤਾ ਦਾ, ਸਾਨੂੰ ਰਿਗ ਵੈਦਿਕ ਦਾ, ਸਾਨੂੰ ਬਾਕੀ ਚੀਜ਼ਾਂ ਦਾ ਨਹੀਂ ਪਤਾ ਲੱਗਾ। ਸਾਨੂੰ ਆਪਣੀ ਜ਼ੁਬਾਨ ਦੀ ਖੋਜ ਨਹੀਂ ਕਰਨੀ ਆਈ, ਕਿਉਂਕਿ ਉਹਨਾਂ ਨੇ ਸਭ ਤੋਂ ਪਹਿਲੇ ਕਿਸੇ ਕੋਲੋਂ ਜੇ ਜ਼ੁਬਾਨ ਖੋਲੋ ਤੇ ਉਹ ਕੌਮ ਤਬਾਹ ਬਰਬਾਦ ਹੋ ਜਾਂਦੀ। ਉਹ ਆਪਣੇ ਪਿਛੋਕੜ ਦੇ ਨਾਲ, ਆਪਣੇ ਅਸਲ ਦੇ ਨਾਲ, ਆਪਣੀ ਨਸਲ ਦੇ ਨਾਲ ਟੁੱਟ ਜਾਂਦੀ ਹੈ। ਉਹ ਆਪਣੇ ਵਡਕਿਆਂ ਨੂੰ ਨਹੀਂ ਪਛਾਣਦੀ। ਅਸੀਂ ਅੱਜ ਵੀ 400-500 ਸਦੀਆਂ ਪਿਛਲੀ ਤੇ ਗੱਲ ਕਰਨੇ, ਲੇਕਿਨ ਉਸ ਤੋਂ ਪਹਿਲੇ ਅਸੀਂ ਬਿਲਕੁਲ ਬਲੈਂਕ ਹਾਂ। ਲੋੜ ਇਸ ਗੱਲ ਦੀ ਹੈ ਕਿ ਅਸੀਂ ਉਸ ਚੀਜ਼ ਨੂੰ ਸਿੱਖੀਏ। ਅਕਬਰ ਨੇ ਜਿਹੜਾ ਕੰਮ ਕੀਤਾ, ਅਕਬਰ ਨੇ ਜ਼ਮੀਨਾਂ ਦੀ ਜਦੋਂ ਪੈਮਾਇਸ਼ ਕੀਤੀ ਤੇ ਇਸ ਨੇ ਉਹ ਪੈਮਾਇਸ਼ ਦੇ ਵਿੱਚ ਇਹਦਾ ਨਾਂ ਜਿਹੜਾ ਰੱਖਿਆ, ਉਹ 5 ਨਦ, ਯਾਨੀ 5 ਨਦੀਆਂ ਵਾਲਾ, 5 ਆਬ, 5 ਪਾਣੀਆਂ ਵਾਲਾ ਇੱਥੇ ਨਾਂ ਰੱਖਤਾ ਗਿਆ। ਫਿਰ ਉਦੋਂ ਪੰਜਾਬ ਜਿਹੜਾ ਨਾਂ ਚੱਲਿਆ। ਸਭ ਤੋਂ ਪਹਿਲਾਂ ਹਜ਼ਰਤ ਨੌਸ਼ਾ ਗੰਜ ਬਖਸ਼ ਨੇ ਇਸ ਜ਼ੁਬਾਨ ਨੂੰ ਆਪਣੇ ਸ਼ੇਰਾਂ ਵਿੱਚ ਪੰਜਾਬੀ ਲਿਖਿਆ। ਹਾਫਿਜ਼ ਬਰਖੁਰਦਾਰ ਰਹਿਮੁੱਲਾ ਨੇ ਆਪਣੀ ਕਿਤਾਬ ਮਿਫਤਾਹੁਲ ਫਿਕ ਵਿੱਚ ਪੰਜਾਬ ਦੀ ਜ਼ੁਬਾਨ ਨੂੰ ਪੰਜਾਬੀ ਆਖਿਆ। ਹਜ਼ਰਤ ਨੁਮਾਨ ਦਾ ਫਰਮਾਇਆ, ਇਸ ਵਿੱਚ ਉਹ ਮਸਾਇਲ ਤੁਰਤ ਪੰਜਾਬੀ ਆਖਸਨਾਮੇ, ਤੁਰਤ ਫੌਰਨ ਪੰਜਾਬੀ ਆਖਸਨਾਮੇ, ਜੇ ਕੋਈ ਹੋਵੇ ਮਾਇਲ। 1193 ਈਸਵੀ ਤੱਕ ਪੰਜਾਬੀ ਜਿਹੜੀ ਜ਼ੁਬਾਨ ਸੀ ਉਹਦੇ ਵਿੱਚ ਬਾਕੀ ਜ਼ੁਬਾਨਾਂ ਦੇ ਲਫ਼ਜ਼ ਬਹੁਤ ਘੱਟ ਸ਼ਾਮਿਲ ਸਨ। ਅਸੀਂ ਉਂਝ ਲਿਖ ਕੇ ਦੱਸ ਸਕਦੇ ਸਨ ਕਿ ਇਹ ਜ਼ੁਬਾਨ, ਲੇਕਿਨ ਹੁਣ ਜਿਹੜੀਆਂ ਜ਼ੁਬਾਨਾਂ ਆਉਂਦੇ ਗਏ, ਇੱਥੇ ਹਮਲਾਵਰ ਆਉਂਦੇ ਗਏ, ਉਹਨਾਂ ਨੇ ਨਵੀਆਂ ਲਫ਼ਜ਼ ਜਿਹੜੇ ਨੇ ਉਹ ਇੱਥੋਂ ਦੇ ਵਿੱਚ ਉਹ ਪਾਉਂਦੇ ਗਏ। ਅਤੇ ਅੱਜ ਸਾਡੇ ਕੋਲ ਜਿਹੜੇ ਨੇ ਉਹ ਬੇਤਹਾਸ਼ਾ ਲਫ਼ਜ਼ ਦੂਜੀਆਂ ਜ਼ੁਬਾਨਾਂ ਦੇ, ਪੰਜਾਬੀ ਦੀ ਜ਼ਰਖੇਜ਼ੀ ਦੀ ਇਹ ਵੀ ਅਲਾਮਤ ਹੈ ਕਿ ਅਸੀਂ ਦੂਜੀਆਂ ਜ਼ੁਬਾਨਾਂ ਨੂੰ ਆਪਣੇ ਨਾਲ ਜੋੜ ਲੈਂਦੇ ਹਾਂ, ਅਤੇ ਫਿਰ ਸਾਨੂੰ ਨਹੀਂ ਪਤਾ ਲੱਗਦਾ ਕਿ ਅੱਜ ਵੀ ਸਾਡੀਆਂ ਜ਼ੁਬਾਨਾਂ ਦੀ ਇੰਨੀ ਰਿਚ ਹੈ ਕਿ ਅਸੀਂ ਇਹਦਾ ਤਰਜਮਾ ਕਿਸੇ ਹੋਰ ਜ਼ੁਬਾਨ ਵਿੱਚ ਨਹੀਂ ਕਰ ਸਕਦੇ। ਇਸ ਤਰ੍ਹਾਂ ਪੰਜਾਬ ਦੇ ਵਸੀ ਇਲਾਕੇ ਵਿੱਚ ਬੋਲੀ ਜਾਣ ਵਾਲੀ ਜ਼ੁਬਾਨ ਪੰਜਾਬੀ ਦੇ ਨਾਂ ਨਾਲ ਮਸ਼ਹੂਰ ਹੋ ਗਈ। ਇਹ ਜ਼ੁਬਾਨ ਦਿੱਲੀ ਤੋਂ ਲੈ ਕੇ ਖੈਰਪੁਰ ਤੇ ਪਿਸ਼ਾਵਰ ਤੋਂ ਲੈ ਕੇ ਜੰਮੂ ਤਾਈਂ ਬੋਲੀ ਤੇ ਸਮਝੀ ਜਾਂਦੀ ਹੈ, ਪਰ ਮੁਖਤਲਿਫ ਇਲਾਕਿਆਂ ਵਿੱਚ ਇਹਦੇ ਵੱਖਰੇ ਨਾਂ ਨੇ। ਇਹਨਾਂ ਨਾਵਾਂ ਦੀ ਨਿੱਕੀ ਵੰਡ ਇੰਝ ਕੀਤੀ ਜਾ ਸਕਦੀ ਹੈ
ਜਿਵੇਂ ਮਸ਼ਰਕੀ ਪੰਜਾਬੀ, ਮਗਰਬੀ ਪੰਜਾਬੀ ਤੇ ਮਰਕਜ਼ੀ ਪੰਜਾਬੀ। ਮਸ਼ਰਕੀ ਪੰਜਾਬੀ ਭਾਰਤ ਦੇ ਕੁਝ ਇਲਾਕਿਆਂ ਵਿੱਚ ਬੋਲੀ ਜਾਂਦੀ ਹੈ ਤੇ ਮਗਰਬੀ ਪੰਜਾਬੀ ਪਾਕਿਸਤਾਨ ਦੇ ਕੁਝ ਇਲਾਕਿਆਂ ਵਿੱਚ ਵੱਖਰੇ ਵੱਖਰੇ ਢੰਗ ਜਾਂ ਲਹਿਜੇ ਨਾਲ ਬੋਲੀ ਜਾਂਦੀ ਹੈ, ਜਿਵੇਂ ਪੋਠੋਹਾਰੀ, ਜੇਹਲਮ ਤੋਂ ਲੈ ਕੇ ਅਟਕ ਤੀਕਰ। ਸਰਾਇਕੀ, ਮੁਲਤਾਨ, ਬਹਾਵਲਪੁਰ, ਡੇਰਾ ਗਾਜ਼ੀ ਖਾਨ ਤੇ ਹਿੰਦਕੋ, ਅਸੀਂ ਪਿੱਛੇ ਲਹਿਜਿਆਂ ਦੀ ਗੱਲ ਕੀਤੀ, ਹਿੰਦਕੋ ਪਸ਼ਾਵਰ ਤੋਂ ਮਾਨਸਹਿਰਾ ਤੀਕ ਤੇ ਲਹਿੰਦੀ ਰਾਵਿਓਂ ਪਾਰ ਸ਼ੁਰੂ ਹੋ ਕੇ ਸ਼ਮਾਲ ਵਿੱਚ ਪੋਠੋਹਾਰ ਦੇ ਇਲਾਕੇ ਤੀਕ ਬੋਲੀ ਤੇ ਸਮਝੀ ਜਾਂਦੀ ਹੈ। ਪੰਜਾਬੀ ਦੇ ਰਸਮੁਲ ਖਤ ਜਿਹੜੇ ਨੇ ਉਹ ਲਿਖਣ ਵਾਲੇ ਉਹ ਦੋ ਨੇ। ਇੱਕ ਜਿਹੜੇ ਤੁਸੀਂ ਪੜ੍ਹ ਰਹੇ ਹੋ ਇਹਨੂੰ ਆਖਦੇ ਨੇ ਸ਼ਾਹਮੁਖੀ ਰਸਮੁਲ ਖਤ। ਇਸ ਤੋਂ ਇਲਾਵਾ ਇੱਕ ਗੁਰੂ ਅੰਗਦ ਦੇਵ ਜੀ ਨੇ ਇੱਕ ਰਸਮੁਲ ਖਤ ਜਿਹੜਾ ਉਹ ਸ਼ੁਰੂ ਕੀਤਾ ਸੀ, ਉਹ ਰਸਮੁਲ ਖਤ ਉਹਨੂੰ ਆਖਦੇ ਨੇ ਗੁਰਮੁਖੀ। ਗੁਰੂ ਅੰਗਦ ਦੇਵ ਜੀ ਨੇ ਸ਼ੁਰੂ ਕੀਤਾ, ਜਿਹੜਾ ਕਿ 1504 ਤੇ 1552 ਉਹਨਾਂ ਦਾ ਦੌਰ ਸੀ। ਮੈਂ ਤੁਹਾਨੂੰ ਲਿਖ ਕੇ ਦਿਖਾਵਾਂ ਕਿ ਜਿਵੇਂ ਅਸੀਂ ਲਫ਼ਜ਼ ਲਿਖਾਂਗੇ, ਅਸੀਂ ਪਾਣੀ ਲਿਖਿਆ, ਪਾਣੀ ਅਸੀਂ ਇਹ ਜਿਹੜਾ ਲਿਖਿਆ ਗੁਰਮੁਖੀ 'ਚ, ਅਗਰ ਅਸੀਂ ਇਹਨੂੰ ਗੁਰਮੁਖੀ 'ਚ ਲਿਖਾਂਗੇ ਤੇ ਉਹ ਪਾਣੀ ਇਸ ਤਰ੍ਹਾਂ ਬਣ ਜਾਏਗਾ, ਇਹ ਪਾਣੀ ਇਸ ਤਰ੍ਹਾਂ ਬਣ ਜਾਏਗਾ। ਜਾਂ ਅਸੀਂ ਅਲਿਫ ਲਿਖਾਂਗੇ, ਇਹ ਅਲਿਫ ਇਹ ਬਣ ਜਾਏਗਾ। ਬੇ ਅਸੀਂ ਲਿਖਾਂਗੇ, ਇਹ ਬੇ ਉਲਟਾ ਬੀ ਬਣ ਜਾਏਗਾ। ਪੇ ਅਗਰ ਹੋਏਗਾ ਤੇ ਇਹ ਪੇ ਸਾਡੇ ਕੋਲ ਇਹ ਪੇ ਬਣ ਜਾਏਗਾ। ਤੇ ਅਗਰ ਅਸੀਂ ਲਿਖਾਂਗੇ ਤੇ ਇਹ ਸਾਡੇ ਕੋਲ ਤੇ ਬਣ ਜਾਏਗਾ। ਇਹ ਸਾਡੇ ਕੋਲ ਤੇ, ਤੋਏ ਤੇ ਹਿੰਦੀ ਵਾਲੇ ਸਾਰੇ ਲਫ਼ਜ਼ ਇੱਕੋ ਹੀ ਲਫ਼ਜ਼ ਆ ਜਾਏਗਾ ਤੇ। ਯਾਦ ਰੱਖੋ ਕਿ ਇਹ ਜ਼ੁਬਾਨ ਜਿਹੜੀ ਹੈ ਸਾਡੀ ਜ਼ੁਬਾਨ, ਇਸ ਤੋਂ ਇਲਾਵਾ ਗੁਰਮੁਖੀ ਤੇ ਸ਼ਾਹਮੁਖੀ ਤੋਂ ਇਲਾਵਾ ਰੋਮਨ ਰਸਮੁਲ ਖਤ ਦੇ ਵਿੱਚ ਵੀ ਲਿਖੀ ਤੇ ਪੜ੍ਹੀ ਜਾ ਰਹੀ ਹੈ, ਜਿਹੜੀ ਪੂਰੀ ਦੁਨੀਆ ਵਿੱਚ ਬਹੁਤ ਜ਼ਿਆਦਾ ਲੋਕ ਇੱਥੇ ਇਹਦੇ ਪੜ੍ਹਨ ਵਾਲੇ ਮੌਜੂਦ ਨੇ। ਇਹ ਰਸਮੁਲ ਖਤ ਜ਼ੁਬਾਨਾਂ ਸਿੱਖਣੀਆਂ ਚਾਹੀਦੀਆਂ ਨੇ। ਤੁਹਾਨੂੰ ਯਾਦ ਹੋਏ ਕਿ ਗ਼ਜ਼ਵਾ ਬਦਰ ਦੇ ਕੈਦੀਆਂ ਨੂੰ ਕਿਹਾ ਗਿਆ ਸੀ ਕਿ ਤੁਸੀਂ 10-10 ਮੁਸਲਮਾਨਾਂ ਦੇ ਬੱਚਿਆਂ ਨੂੰ, ਮੁਸਲਮਾਨਾਂ ਨੂੰ ਸਿਖਾ ਦਿਓ, ਇਲਮ ਸਿਖਾ ਦਿਓ, ਪੜ੍ਹਨਾ ਲਿਖਣਾ ਸਿਖਾ ਦਿਓ ਤੇ ਤੁਹਾਨੂੰ ਆਜ਼ਾਦੀ। ਇਹ ਬਹੁਤ ਵੱਡਾ ਜਿਹੜਾ ਕੰਮ ਸੀ ਹਜ਼ੂਰ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੇ ਜ਼ਮਾਨੇ ਵਿੱਚ ਹੋਇਆ। ਉਹ ਇਲਮ ਕੀ ਸੀ? ਉਹ ਇਲਮ ਰਸਮੁਲ ਖਤ ਦਾ ਇਲਮ ਸੀ, ਉਹ ਲਿਖਾਈ ਦਾ ਇਲਮ ਸੀ ਕਿ ਤੁਸੀਂ ਲਿਖਣਾ ਕਿਵੇਂ। ਉਹ ਇਲਮ ਜਦੋਂ ਲੋਕਾਂ ਦੇ ਵਿੱਚ ਆ ਗਿਆ, ਲੋਕਾਂ ਨੇ ਇਲਮ ਦੇ ਮੰਜ਼ਲਾਂ ਹਾਸਲ ਕਰਨਾ ਸ਼ੁਰੂ ਕਰ ਦਿੱਤੀਆਂ। ਇਸ ਤਰ੍ਹਾਂ ਰਾਵੀ ਤੇ ਬਿਆਸ ਦਰਿਆਵਾਂ ਦੇ ਵਿਚਕਾਰਲੇ ਇਲਾਕੇ ਨੂੰ ਮਾਝਾ ਆਖਿਆ ਗਿਆ। ਮਾਝਾ, ਮਾਝੀ ਜ਼ੁਬਾਨ ਜਿਹੜੀ ਤੁਸੀਂ ਸੁਣ ਰਹੇ ਹੋ, ਤੇ ਇਸ ਇਲਾਕੇ ਦੀ ਬੋਲੀ ਨੂੰ ਮਾਝੀ ਜਾਂ ਮਰਕਜ਼ੀ ਪੰਜਾਬੀ ਦਾ ਨਾਮ ਦਿੱਤਾ ਗਿਆ। ਐਸੇ ਹੀ ਲਹਿਜੇ ਦੇ ਵਿੱਚ ਸਭ ਤੋਂ ਵੱਧ ਕਿਤਾਬਾਂ, ਸਭ ਤੋਂ ਵੱਧ ਸੂਫੀ ਸ਼ਾਇਰਾਂ ਨੇ ਲਿਖਿਆ। ਪੰਜਾਬੀ ਜ਼ੁਬਾਨ ਦੀਆਂ ਇਹਨਾਂ ਬੋਲੀਆਂ ਜਾਂ ਲਹਿਜਿਆਂ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਭਈ ਪੰਜਾਬੀ ਜ਼ੁਬਾਨ ਦਾ ਖਲਾਰ ਤੇ ਪਸਾਰ ਵੱਡਾ, ਵਸੀ ਪੈਮਾਨੇ ਤੇ ਵਸਅਤ ਕਿੱਡਾ ਵੱਡਾ ਹੈ ਤੇ ਪੰਜਾਬੀ ਜ਼ੁਬਾਨ ਦੀਆਂ ਸਰਹੱਦਾਂ ਕਿੱਥੋਂ ਤੀਕ ਫੈਲੀਆਂ ਹੋਈਆਂ ਨੇ। ਲੇਕਿਨ ਅਫਸੋਸ ਦੀ ਗੱਲ ਕਿ ਸਾਡੇ ਕੋਲ ਅੱਜ ਤੀਕਰ ਵੀ ਪੰਜਾਬ ਅੰਦਰ ਜ਼ਰੀਆ ਤਾਲੀਮ ਪੰਜਾਬੀ ਨਹੀਂ ਹੋ ਸਕਿਆ। ਵਜ੍ਹਾ ਇਸ ਲਈ ਕਿ ਅਗਰ ਅਸੀਂ ਇਹਨਾਂ ਨੂੰ ਸੂਫੀ ਸਿਖਾ ਦਿੱਤੇ, ਇਹਨਾਂ ਨੂੰ ਅਸੀਂ ਆਪਣੀ ਹੋਂਦ ਸਿਖਾ ਦਿੱਤੀ, ਅਸੀਂ ਇਹਨਾਂ ਨੂੰ ਆਪਣੀ ਪਛਾਣ ਦੇ ਦਿੱਤੀ, ਤੇ ਇਹਨਾਂ ਨੇ ਗੁਲਾਮੀ ਨਹੀਂ ਕਬੂਲ ਕਰਨੀ। ਇਹਨਾਂ ਨੇ ਜ਼ਿਹਨੀ ਗੁਲਾਮੀ, ਜਿਸਮਾਨੀ ਗੁਲਾਮੀ, ਸਿਆਸੀ ਗੁਲਾਮੀ ਕਿਸੇ ਤਰ੍ਹਾਂ ਵੀ ਕਬੂਲ ਨਹੀਂ ਕਰਨੀ। ਇਹਨਾਂ ਦੇ ਅੰਦਰ ਇੱਕ ਇਨਕਲਾਬੀ ਪੰਜਾਬੀ ਆ ਜਾਣਾ। ਇਸ ਲਈ ਇਹਨਾਂ ਨੂੰ ਇਲਮ ਤੋਂ ਦੂਰ ਰੱਖੋ, ਇਹਨਾਂ ਨੂੰ ਟੇਵੇ ਟਾਮੀਆਂ ਪੜ੍ਹਾਉਂਦੇ ਜਾਓ। ਤੁਸੀਂ ਦੇਖੋ ਕਿੱਡੀ ਗੈਰ ਫਿਤਰੀ ਗੱਲ ਹੈ ਕਿ ਉਹ ਜ਼ੁਬਾਨ ਸਾਨੂੰ ਦੇਤੀ ਜਾਵੇ ਜਿਹੜੀ ਸਾਡੇ ਖਿੱਤੇ ਦੀ ਨਹੀਂ, ਤੇ ਸਾਨੂੰ ਮਜਬੂਰ ਕੀਤਾ ਜਾਏ ਕਿ ਉਹ ਸਿੱਖੋ। ਪੰਜਾਬ ਦੇ ਵਿੱਚ 3.5 ਕਰੋੜ ਬੱਚੇ ਇਸ ਲਈ ਤਾਲੀਮ ਛੱਡ ਜਾਂਦੇ ਨੇ ਕਿ ਉਹਨਾਂ ਨੂੰ ਉਹਨਾਂ ਦੀ ਜ਼ੁਬਾਨ ਦੇ ਵਿੱਚ ਤਾਲੀਮ ਨਹੀਂ ਦਿੱਤੀ ਜਾਂਦੀ, ਉਹ ਸਮਝਦੇ ਨਹੀਂ ਨੇ। ਉਹ ਮੀਮ ਮੁਰਗੀ ਤੇ ਉਹ ਕਾਫ ਕੁਕੜੀ ਦੇ ਵਿੱਚ ਚੱਕਰਾਂ ਦੇ ਵਿੱਚ ਪਏ ਰਹਿੰਦੇ ਨੇ। ਉਸ ਨੇ ਬਹਿਰੀ ਜਹਾਜ਼ ਨਹੀਂ ਵੇਖਿਆ ਤਾਂ ਉਹਨੂੰ ਬਹਿਰੀ ਜਹਾਜ਼ ਪੜ੍ਹਾਇਆ ਜਾਂਦਾ ਹੈ। 19 ਅਪ੍ਰੈਲ 1956 ਦੇ ਵਿੱਚ ਪਹਿਲੀ ਵਾਰੀ ਲੈਲਪੁਰ ਕਾਨਫਰੰਸ ਦੇ ਵਿੱਚ ਮੰਗ ਕੀਤੀ ਗਈ ਕਿ ਪੰਜਾਬੀ ਜ਼ੁਬਾਨ ਦੀ ਜਿਹੜੀ ਤਾਲੀਮ ਹੈ, ਪੰਜਾਬੀ ਜ਼ੁਬਾਨ ਨੂੰ ਜ਼ਰੀਆ ਤਾਲੀਮ ਬਣਾ ਦਿੱਤਾ ਜਾਵੇ। ਪੰਜਾਬੀ ਜ਼ੁਬਾਨ ਨੂੰ ਸਿਖਾਇਆ ਜਾਏ ਲੋਕਾਂ ਨੂੰ,
ਹੋਰ ਨਹੀਂ ਤੇ ਇੱਕ ਸਬਜੈਕਟ ਦੇ ਤੌਰ ਤੇ ਅਸੀਂ ਪੰਜਾਬੀ ਜ਼ੁਬਾਨ ਦੇ ਹਵਾਲੇ ਨਾਲ ਪੰਜਾਬੀ ਸੂਫੀ ਸ਼ਾਇਰਾਂ ਨੂੰ, ਪੰਜਾਬ ਦੀ ਹਿਸਟਰੀ ਨੂੰ, ਪੰਜਾਬੀ ਲਿਸਾਨੀਆਤ ਨੂੰ ਅਸੀਂ ਦੇਖੀਏ, ਸਾਡੇ ਬੱਚੇ ਵੀ ਪੜ੍ਹਨ। ਜਿਵੇਂ ਕਿ ਤੁਸੀਂ ਅੱਜ ਪੜ੍ਹਿਆ, ਪਾਨੀ ਦੇ ਬਾਰੇ ਕਿਸੇ ਨੇ ਨਹੀਂ ਦੱਸਿਆ ਹੋਣਾ ਕਿ ਇੱਥੋਂ ਦਾ ਸੀ, ਮਰਦਾਨ ਦਾ ਸੀ, ਪੰਜਾਬ ਦਾ ਸੀ, ਕਿਹੜੇ ਇਲਾਕੇ ਦਾ ਸੀ, ਉਹਨੇ ਕੀ ਲਿਖਿਆ, ਉਹ ਦੁਨੀਆ ਦੇ ਵੱਡੀਆਂ ਜਿਹੜੀਆਂ ਹਸਤੀਆਂ ਨੇ ਉਹ ਜ਼ੁਬਾਨ ਨੂੰ ਕਿਵੇਂ ਮਹਿਸੂਸ ਕਰਦੇ ਰਹੀਆਂ, ਜ਼ੁਬਾਨਾਂ ਫਿਰ ਕਿਵੇਂ ਇੱਥੇ ਬਣੀਆਂ, ਸੰਸਕ੍ਰਿਤ ਇੱਥੋਂ ਦੀ ਕੀ, ਦੁਨੀਆ ਦੀਆਂ ਪਹਿਲੀ ਕਿਤਾਬ ਰਿਗਵੇਦ ਇੱਥੇ ਲਿਖੀ ਗਈ, ਉਹ ਕਿਸੇ ਨੇ ਨਹੀਂ ਦੱਸਿਆ। ਇਸ ਲਈ ਨਹੀਂ ਦੱਸਿਆ ਕਿ ਅਸੀਂ ਆਪਣੀ ਤਾਰੀਖ ਨੂੰ ਨਹੀਂ ਜਾਣਦੇ ਤੇ ਕਿਸੇ ਨੇ ਇਸ ਨਾਲ ਜੋੜਨ ਦੀ ਵੀ ਕੋਸ਼ਿਸ਼ ਨਹੀਂ ਕੀਤੀ। ਜਦੋਂ ਅਸੀਂ ਇਸ ਨਾਲ ਜੁੜ ਜਾਵਾਂਗੇ, ਸਾਨੂੰ ਸਾਡੇ ਸਿਸਟਮ ਦਾ ਪਤਾ ਲੱਗ ਜਾਏਗਾ, ਸਾਨੂੰ ਸਾਡੇ ਸਿਸਟਮ ਦਾ ਪਤਾ ਚੱਲ ਜਾਏਗਾ, ਸਾਡਾ ਤਾਲੀਮੀ ਨਿਜ਼ਾਮ ਕਿੱਥੇ ਖਲੋਤਾ ਹੈ, ਸਾਡੀ ਤਾਰੀਖ ਕਿੱਥੇ ਖਲੋਤੀ ਹੈ, ਸਾਡੀ ਪਹਿਚਾਨ ਕਿੱਥੇ ਖਲੋਤੀ ਹੈ, ਸਾਨੂੰ ਉਹਦੀ ਲੋੜ ਹੈ। ਪੰਜਾਬੀ ਜ਼ੁਬਾਨ ਦੀ ਕਹਾਣੀ ਸਬਕ ਐਸੇ ਲਈ ਵੀ ਜ਼ਰੂਰੀ ਸੀ ਤੁਹਾਨੂੰ ਜ਼ਿਆਦਾ ਡਿਟੇਲ 'ਚ ਸਮਝਾਉਣਾ ਕਿ ਇਹਦੇ ਨਾਲ ਤੁਸੀਂ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਇੱਕ ਜ਼ੁਬਾਨ ਤੋਂ ਮਹਿਰੂਮ ਨਹੀਂ ਕਰਨਾ। ਅੱਜ ਤੋਂ ਬਾਅਦ ਤੁਸੀਂ ਇਹ ਜ਼ਿਹਨ 'ਚ ਰੱਖਣਾ ਕਿ ਜਦੋਂ ਪੰਜਾਬੀ ਦੀ ਗੱਲ ਆਵੇ ਤੇ ਆਪਣੇ ਆਪ ਨੂੰ ਕਮਤਰ, ਅਹਿਸਾਸੇ ਕਮਤਰੀ ਦਾ ਸ਼ਿਕਾਰ ਨਹੀਂ ਸਮਝਣਾ, ਬਲਕਿ ਮਾਨ ਤਰਾਨ ਨਾ ਦੱਸ ਸਕੋ ਕਿ ਸਾਡੀ ਜ਼ੁਬਾਨ ਦੁਨੀਆ ਦੀਆਂ ਸਭ ਤੋਂ ਪੁਰਾਣੀਆਂ ਜ਼ੁਬਾਨਾਂ ਵਿੱਚੋਂ ਇਹ, ਤੇ ਸਾਡੇ ਕੋਲ ਜਿਹੜਾ ਜ਼ਰਖੇਜ਼ ਵਰਸਾ ਹੈ ਇਲਮ ਦਾ, ਤਾਲੀਮ ਦਾ, ਸੂਫੀ ਸ਼ਾਇਰਾਂ ਦਾ, ਉਹ ਕਿਸੇ ਵੀ ਹੋਰ ਜ਼ੁਬਾਨ ਵਿੱਚ ਨਹੀਂ ਹੈ। ਅੱਜ ਦਾ ਸਬਕ ਇੱਥੇ ਖਤਮ ਹੁੰਦਾ ਹੈ।